ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029 8325515029 ਜਾਂ 605 475 6868 6054756868 ਟੋਰਾਂਟੋ ਕੈਨੇਡਾ ਦੇ ਲਈ 6479579633 ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696 ਕੈਲਗਰੀ ਕੈਨੇਡਾ ਦੇ ਲਈ 5873150587 ਇਟਲੀ ਦੇ ਲਈ 396899970694 ਪਾਕਿਸਤਾਨ ਦੇ ਲਈ 92022137130612 UK ਦੇ ਲਈ 3300101100 3300 ਜਰਮਨੀ ਦੇ ਲਈ 5118090404 511 80 90 40 41 ਫਰਾਂਸ ਦੇ ਲਈ 3318014255 33 180 142 595 ਆਸਟ੍ਰੇਲੀਆ ਦੇ ਲਈ 612080805601 6128028080 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜਿਹੜੀ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਅੱਜ ਦੇ ਦਿਨ ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 4087227698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ। ਜੰਮੂ ਕਸ਼ਮੀਰ ਦੇ ਵਿੱਚ ਫਿਰ ਹੜ੍ਹਾਂ ਦੇ ਨਾਲ ਜਿਹੜੇ ਜੀ ਬੇਹਾਲ ਹੋ ਰਹੀ ਆ ਉੱਥੋਂ ਦੀ ਜਨਤਾ। ਇਹ 7 ਕੁ ਮਹੀਨੇ ਪਹਿਲਾਂ ਜਿਹੜੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ ਜੀ, ਉਹ ਇੱਕ ਵਾਰੀ ਫਿਰ ਮੁਸੀਬਤ ਦੇ ਵਿੱਚ ਆ ਗਏ ਨੇ ਜੀ। ਭਾਰੀ ਮੀਂਹ ਕਰਕੇ 17 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਦਾ ਖਦਸ਼ਾ ਜਿਹੜਾ ਜੀ ਉਹ ਕੀਤਾ ਜਾ ਰਿਹਾ। 7 ਲੋਕਾਂ ਦੀਆਂ ਡੈਡ ਬੋਡੀਜ਼ ਤੇ ਮਿਲ ਗਈਆਂ ਨੇ, 10 ਜਿਹੜੇ ਨੇ ਉਹ ਹੋਰ ਲਾਪਤਾ ਕਹੇ ਜਾ ਰਹੇ ਨੇ ਜੀ। ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਇਹਦੇ ਉੱਤੇ ਜਿਹੜੀਆਂ ਟੀਮਾਂ ਨੇ ਉਹ ਭੇਜੀਆਂ ਨੇ ਤੇ ਹੈਲੀਕਾਪਟਰ ਜਿਹੜੇ ਨੇ ਜੀ ਉਹਨਾਂ ਨੂੰ ਤਿਆਰ ਰਹਿਣ ਦੇ ਵਾਸਤੇ ਆਖਿਆ ਗਿਆ ਜੀ। ਜਿਹੜਾ ਜੇਹਲਮ ਹੈ ਇਸ ਵੇਲੇ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਜਿਹੜਾ ਜੀ ਉਹ ਵਹਿ ਰਿਹਾ। 30 ਘੰਟੇ ਵੱਧ ਕੇ ਮੀਂਹ ਜਿਹੜਾ ਜੀ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਪਿਆ, ਜਿਹਦੇ ਕਰਕੇ ਢਿੱਗਾਂ ਡਿੱਗੀਆਂ, ਕਈ ਮਕਾਨ ਜਿਹੜੇ ਨੇ ਉਹ ਡਿੱਗ ਪਏ ਨੇ। ਢਿੱਗਾਂ ਡਿੱਗਣ ਕਰਕੇ ਜਿਹੜਾ ਸ੍ਰੀਨਗਰ ਜੰਮੂ ਰਾਜਮਾਰਗ ਹੈ ਜੀ, ਇਹ ਲਗਾਤਾਰ 3 ਦਿਨ ਤੋਂ ਜਿਹੜਾ ਜੀ ਉਹ ਬੰਦ ਪਿਆ, ਜਿਹਦੇ ਕਰਕੇ ਜਿਹੜੀ ਰਾਹਤ ਸਮੱਗਰੀ ਆ ਉਹ ਪਹੁੰਚਾਉਣ ਦੇ ਵਾਸਤੇ ਬੜੀ ਵੱਡੀ ਸਮੱਸਿਆ ਜਿਹੜੀ ਆ ਜੀ ਉਹ ਆ ਰਹੀ ਆ। ਬੇਸ਼ੱਕ ਇਸ ਵੇਲੇ ਮੀਂਹ ਜਿਹੜਾ ਜੀ ਰੁਕ ਗਿਆ, ਪਰ ਮੌਸਮ ਵਿਭਾਗ ਇਹ ਕਹਿੰਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਜਿਹੜਾ ਜੀ ਉਹ ਪੈ ਸਕਦਾ ਹੈ। ਜੇ ਇਹ ਮੀਂਹ ਪੈਂਦਾ ਤਾਂ ਇਹ ਕਿਹਾ ਜਾ ਸਕਦਾ ਕਿ ਇੱਕ ਵਾਰੀ ਫਿਰ ਜੰਮੂ ਕਸ਼ਮੀਰ ਉਹੋ ਜਿਹੀ ਸਥਿਤੀ ਦੇ ਵਿੱਚ ਪਹੁੰਚ ਸਕਦਾ ਹੈ ਜਿਹੋ ਜਿਹਾ ਸਤੰਬਰ ਮਹੀਨੇ ਦੇ ਵਿੱਚ ਪਹੁੰਚਿਆ ਸੀਗਾ ਜੀ। ਜਿਹੜੀ ਸੈਨਾ ਉਹਨੇ 24 ਲੋਕਾਂ ਨੂੰ ਜਿਹੜਾ ਜੀ ਉਹ ਸੁਰੱਖਿਅਤ ਕੱਢਿਆ। 200 ਕਰੋੜ ਦੀ ਕੇਂਦਰੀ ਮਦਦ ਜਿਹੜੀ ਆ ਜੀ ਉਹ ਪਹੁੰਚਾਈ ਗਈ ਹੈ। ਸੈਂਟਰ ਦੀ ਸਰਕਾਰ ਨੇ ਕਿ ਹਰ ਸੰਭਵ ਮਦਦ ਜਿਹੜੀ ਹੈ ਜੀ ਉਹ ਜੰਮੂ ਕਸ਼ਮੀਰ ਦੇ ਵਿੱਚ ਕੀਤੀ ਜਾਊਗੀ। ਪਰ ਮੁਸੀਬਤ ਇਹ ਹੈ ਜੀ ਕਿ ਇਹ ਕੁਦਰਤ ਦੀ ਜਿਹੜੀ ਕਰੋਪੀ ਹੈ ਉਹਦੇ ਅੱਗੇ ਵਕਤ ਜਿਵੇਂ ਕਿਸੇ ਦਾ ਚੱਲਦਾ ਨਹੀਂ ਹੈ ਨਾ ਜੀ। ਉਸੇ ਤਰੀਕੇ ਦਾ ਇਹ ਸਾਰਾ ਜਿਹੜਾ ਜੀ ਹਾਲਾਤ ਬਣ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ।
ਜੇ ਇਹ ਹੁਣ ਮੌਸਮ ਦੇ ਉੱਤੇ ਨਿਰਭਰ ਹੈ ਜੀ ਸਾਰਾ ਕੁਝ, ਕਿਤੇ ਕੇਂਦਰੀ ਮਦਦ ਦੇ ਉੱਤੇ ਨਿਰਭਰ ਨਹੀਂ ਹੈ, ਕਿਤੇ ਸੂਬੇ ਦੀ ਸਰਕਾਰ ਦੇ ਉੱਤੇ ਨਿਰਭਰ ਨਹੀਂ ਹੈ। ਜੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬਚਾ ਸਕਦੀ ਹੈ ਤਾਂ ਉਹ ਨੇਚਰ ਹੀ ਬਚਾ ਸਕਦੀ ਹੈ ਜੀ ਇਸ ਵਿੱਚ। ਜੀ ਕੁਦਰਤ ਦੇ ਹੱਥ ਦੇ ਵਿੱਚ ਹੀ ਹੈ ਜੀ ਇਹ ਖੇਡ। ਅਤੇ ਕੁਦਰਤ ਦੀ ਇਹ ਬੇਮੌਸਮੀ ਮੀਂਹ ਦੇ ਕਰਕੇ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਵੀ ਖਾਸਾ ਪਰੇਸ਼ਾਨ ਆ। ਬਿਲਕੁਲ ਜੀ, ਪੰਜਾਬ ਦੇ ਵਿੱਚ ਜਿਹੜੇ ਆ ਜੀ ਹਨੇਰੀਆਂ, ਮੀਂਹ, ਗੜੇਮਾਰੀ ਜਿਹੜੀ ਆ ਜੀ ਉਹਨੇ ਬਹੁਤ ਨੁਕਸਾਨ ਜਿਹੜਾ ਜੀ ਉਹ ਕੀਤਾ। ਔਰ ਇਹ ਦੱਸਿਆ ਗਿਆ ਜੀ ਕਿ ਪੰਜਾਬ ਦੇ ਵਿੱਚ ਬੇਮੌਸਮਾ ਮੀਂਹ ਜਿਹੜਾ ਜੀ ਉਹਦੇ ਕਰਕੇ 2,94,000 ਹੈਕਟੇਅਰ ਕਣਕ ਤੇ ਸਬਜ਼ੀਆਂ ਨੂੰ ਜਿਹੜਾ ਜੀ ਉਹ ਨੁਕਸਾਨ ਪਹੁੰਚਿਆ। ਸਭ ਤੋਂ ਵੱਧ ਨੁਕਸਾਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਇਆ ਜੀ, ਜਿੱਥੇ 45% ਦੀ ਜਿਹੜੀ ਕਣਕ ਹੈ ਉਹ ਖਰਾਬ ਹੋ ਗਈ ਹੈ। ਪਰ ਕੇਂਦਰ ਜਿਹੜਾ ਜੀ ਉਹ ਦਿੰਦਾ ਕਿ ਜੇ 50% ਨੁਕਸਾਨ ਨਹੀਂ ਹੈਗਾ ਤੇ ਉਹਨੂੰ ਜਿਹੜਾ ਜੀ ਨੁਕਸਾਨ ਨਹੀਂ ਗਿਣਿਆ ਜਾਂਦਾ ਜੀ। 2,94,000 ਹੈਕਟੇਅਰ ਰਕਬੇ ਦੇ ਵਿੱਚ ਕਣਕ ਤੇ ਸਬਜ਼ੀਆਂ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਿਆ। ਜਿਹੜਾ ਖੇਤੀਬਾੜੀ ਵਿਭਾਗ ਹੈ ਉਹਦੀ ਰਿਪੋਰਟ ਦੇ ਅਨੁਸਾਰ ਮਾਰਚ ਮਹੀਨੇ ਦੇ ਵਿੱਚ 79.9 ਮਿਲੀਮੀਟਰ ਮੀਂਹ ਜਿਹੜਾ ਜੀ ਪਿਆ, ਜਿਹਦੇ ਨਾਲ 100 ਸਾਲ ਦੇ ਤਕਰੀਬਨ ਰਿਕਾਰਡ ਜਿਹੜੇ ਨੇ ਉਹ ਟੁੱਟ ਗਏ ਨੇ। ਜਿਹੜਾ ਹੁਣ 24 ਘੰਟਿਆਂ ਦੇ ਦੌਰਾਨ ਮੀਂਹ, ਤੇਜ਼ ਹਵਾ, ਗੜੇ ਜਿਹੜੇ ਨੇ ਉਹ ਪਏ ਨੇ, ਇਹਦੇ ਨਾਲ ਕਣਕ ਜਿਹੜੀ ਆ ਉਹ ਵਿਚ ਗਈ ਆ। ਕਣਕ ਦਾ ਰੰਗ ਜਿਹੜਾ ਜੀ ਉਹ ਇਸ ਵੇਲੇ ਬਿਲਕੁਲ ਭੂਰੇ ਰੰਗ ਦਾ ਹੋ ਗਿਆ, ਭਾਵ ਕਿ ਪੱਕੀ ਪਈ ਹੈ ਕਣਕ। ਪਰ ਇਹਦੇ ਉੱਤੇ ਪਏ ਜਿਹੜੇ ਗੜੇ ਨੇ ਉਹਨੇ ਸਿੱਟੇ ਜਿਹੜੇ ਨੇ ਉਹ ਤੋੜ ਦਿੱਤੇ ਨੇ। ਸਭ ਤੋਂ ਵੱਧ ਮੀਂਹ ਜਿਹੜਾ ਜੀ ਗੁਰਦਾਸਪੁਰ ਦੇ ਵਿੱਚ 8.1 ਮਿਲੀਮੀਟਰ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ ਜੀ ਉਹ ਪਿਆ। ਮੌਸਮ ਵਿਭਾਗ ਕਹਿੰਦਾ ਕਿ 4 ਅਪ੍ਰੈਲ ਤੱਕ ਅਜੇ ਜਿਹੜਾ ਜੀ ਮੀਂਹ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਰਹਿ ਸਕਦਾ ਹੈ, ਜਿਹੜਾ ਕਿ ਜਿਹੜਾ ਤੁਸੀਂ ਇਹ ਕਹਿ ਲਓ ਕਿ ਫਸਲਾਂ ਦੇ ਵਾਸਤੇ ਬਹੁਤ ਖਤਰਨਾਕ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਪੁੱਤਾਂ ਧੀਆਂ ਵਾਂਗੂ ਪਾਲੀ ਜਿਹੜੀ ਫਸਲ ਹੈ ਜੀ ਉਹਦਾ ਜਿਹੜਾ ਜੀ ਇਸ ਵੇਲੇ ਜੋ ਹਸ਼ਰ ਆ ਉਹ ਕਿਸਾਨ ਤੋਂ ਦੇਖਿਆ ਨਹੀਂ ਜਾ ਰਿਹਾ। ਪਹਿਲਾਂ ਹੀ ਜਿਹੜਾ ਥੱਲੇ ਲੱਗਿਆ ਪਿਆ ਕਿਸਾਨ ਹੈ ਨਾ ਜੀ, ਉਹਨੇ ਜਿਹੜਾ ਜੀ ਉਹਦੇ ਕੋਲੇ ਕੋਈ ਰਾਹ ਨਹੀਂ ਦਿਸ ਰਿਹਾ ਕਿ ਉਹ ਕਰੇ ਤਾਂ ਜਿਹੜਾ ਜੀ ਉਹ ਕੀ ਕਰੇ। ਪਰ ਮੁਸ਼ਕਲ ਇਹ ਆ, ਆਪਾਂ ਕਈ ਵਾਰੀ ਅੱਗੇ ਵੀ ਗੱਲ ਜਿਹੜੀ ਹੈ ਜੀ ਉਹ ਕੀਤੀ ਹੈ ਕਿ ਜਿਹੜੀ ਨੇਚਰ ਹੈ ਨਾ ਜੀ ਉਹਦੇ ਨਾਲ ਪੰਗਾ ਜਿਹੜਾ ਮਨੁੱਖ ਨੇ ਲਿਆ ਹੋਇਆ ਨਾ, ਜਿਹੜਾ ਅੰਨ੍ਹੇਵਾਹ ਪਾਣੀ ਧਰਤੀ ਦੇ ਹੇਠ ਤੋਂ ਕੱਢਿਆ ਜਾ ਰਿਹਾ, ਅੰਨ੍ਹੇਵਾਹ ਜਿਹੜੇ ਰੁੱਖ ਨੇ ਉਹ ਵੱਢੇ ਜਾ ਰਹੇ ਨੇ। ਆਮ ਕਾਗਜ਼ਾਂ ਦੇ ਵਿੱਚ ਤਾਂ ਹੈਗਾ ਜੇ ਇੱਕ ਰੁੱਖ ਵੱਢਦੇ ਹੋ ਤਾਂ 10 ਰੁੱਖ ਜਿਹੜੇ ਉਹ ਲਾਓ, ਪਰ ਇੱਥੇ ਜੇ ਤੁਸੀਂ ਜਦੋਂ ਆਓ ਹੁਣ ਤਾਂ ਦੇਖਣਾ ਜਿਹੜੇ ਹਾਈਵੇ ਦੇ ਉੱਤੇ ਕਿ ਪਹਿਲਾਂ ਰੁੱਖ ਦੀਦੇ ਹੁੰਦੇ ਸੀ ਸਭ ਰੁੰਡ ਮਰੁੰਡ ਜਿਹੜੇ ਆ ਜੀ ਉਹ ਕਰ ਦਿੱਤੇ ਆ। ਕੋਈ ਸਮਾਂ ਹੁੰਦਾ ਸੀ ਜਿਹੜਾ ਅਸੀਂ ਆਪਣੇ ਬਚਪਨ ਦੇ ਵਿੱਚ ਦੇਖਿਆ ਕਿਸਾਨਾਂ ਦੇ ਹੋਣ ਕਰਕੇ ਜੀ, ਕਿਸਾਨੀ ਦੇ ਵਿੱਚੋਂ ਹੋਣ ਕਰਕੇ ਕਿ ਹਰ ਕਾਰਨਰ ਦੇ ਉੱਤੇ ਇੱਕ ਸ਼ਤੂਤ, ਅੰਬ ਜਾਂ ਜਾਮਨ ਦੇ ਜਿਹੜੇ ਦਰਖਤ ਦਿੱਤ ਗਏ, ਹੁਣ ਨਹੀਂ ਰਹੇ ਜੀ। ਕਿਸਾਨਾਂ ਨੇ ਛੌਰੇ ਦੀ ਵਜ੍ਹਾ ਕਰਕੇ ਸਭ ਜਿਹੜੇ ਦਰਖਤ ਨੇ ਉਹ ਵੱਢ ਦਿੱਤੇ ਨੇ। ਇਹਦੇ ਕਰਕੇ ਜਿਹੜਾ ਨੇਚਰ ਦੇ ਨਾਲ ਕੀਤਾ ਗਿਆ ਖਿਲਵਾੜ ਹੈ ਨਾ ਜੀ, ਹੁਣ ਅਸਲ ਦੇ ਵਿੱਚ ਉਹਦਾ ਜਿਹੜਾ ਨੇਚਰ ਦਾ ਗੁੱਸਾ ਹੈ ਜੀ ਉਹ ਦਿਸਣਾ ਸ਼ੁਰੂ ਹੋ ਗਿਆ। ਜੀ ਬਿਲਕੁਲ। ਤੇ ਸਾਰੇ ਜਿਹੜੇ ਵਿਗਿਆਨਕ ਆ ਉਹ ਵੀ ਕਹਿ ਰਹੇ ਆ ਵੀ ਜਿਹੜੀ ਮਨੁੱਖੀ ਛੇੜਖਾਨੀ ਆ ਇਹ ਪੂਰੇ ਜਿਹੜੇ ਆ ਧਰਤੀ ਦੇ ਲਈ ਬੜੀ ਹਾਨੀਕਾਰਕ ਆ। ਪਰ ਜਿਹੜੇ ਦੂਜੀਆਂ ਵੱਡੀਆਂ ਲੌਬੀਆਂ ਹੈਗੀਆਂ, ਚਾਹੇ ਤੇਲ ਕੱਢਣ ਵਾਲੀਆਂ ਜਾਂ ਹੋਰ ਇੰਡਸਟਰੀਆਂ ਵਾਲੀਆਂ, ਉਹ ਇਸ ਚੀਜ਼ ਦੇ ਉੱਤੇ ਤਰਜੀਹ ਦੇਣ ਨੂੰ ਤਿਆਰ ਨਹੀਂ ਆ। ਉਹ ਕੁਛ ਵੀ ਇਸ ਚੀਜ਼ ਦੇ ਵੱਲ ਵਧੀਆ ਸਕਾਰਾਤਮਕ ਜਿਹੜੇ ਰੁੱਖ ਆ ਜਾਂ ਕਦਮ ਆ ਉਹ ਚੱਕਣ ਨੂੰ ਤਿਆਰ ਨਹੀਂ ਹੋ ਰਹੀ। ਅਤੇ ਅਗਲੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ 10 ਅਰਬ ਦਾ ਬਜਟ ਪਾਸ। ਜੀ ਬਿਲਕੁਲ ਜੀ, 993 ਕਰੋੜ ਤੇ 23 ਲੱਖ ਰੁਪਏ ਦਾ ਇਹ ਬਜਟ ਹੈ ਜੀ। 9 ਅਰਬ 93 ਕਰੋੜ ਤੇ 23 ਲੱਖ ਰੁਪਏ ਦਾ ਜਿਹੜਾ ਜੀ ਇਹ ਬਜਟ ਹੈ ਜੀ। ਜਿਹੜੀ ਅੰਤਰਿੰਗ ਕਮੇਟੀ ਆ ਉਹਦੇ ਵੱਲੋਂ ਪ੍ਰਵਾਨਗੀ ਜਿਹੜੀ ਦਿੱਤੀ ਗਈ ਹੈ, ਜਿਹੜੇ ਪਿਛਲੇ ਵਰ੍ਹੇ ਦੇ ਬਜਟ ਦੇ ਨਾਲੋਂ 10% ਜਿਹੜਾ ਜੀ ਉਹ ਵੱਧ ਹੈ ਜੀ। ਇਸ ਵਾਰ ਦੇ ਬਜਟ ਦੇ ਵਿੱਚ ਵਿੱਦਿਅਕ ਅਦਾਰਿਆਂ ਲਈ 28 ਕਰੋੜ ਰੁਪਈਆ, ਸੈਕਸ਼ਨ 85 ਹੇਠ ਆਉਂਦੇ ਗੁਰਦੁਆਰਿਆਂ ਦੇ ਵਾਸਤੇ 43 ਕਰੋੜ ਰੁਪਏ ਦੀ ਰਕਮ ਦਾ ਵਾਧਾ ਜਿਹੜਾ ਜੀ ਉਹ ਕੀਤਾ ਗਿਆ। ਧਰਮ ਪ੍ਰਚਾਰ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ 4 ਸਾਹਿਬਜ਼ਾਦੇ ਫਿਲਮ ਦੇ ਹੱਕ ਖਰੀਦ ਲਏ ਨੇ ਤੇ ਇਹ ਫਿਲਮ ਪਿੰਡਾਂ ਦੇ ਵਿੱਚ ਮੁਫਤ ਜਿਹੜੀ ਆ ਜੀ ਉਹ ਦਿਖਾਈ ਜਾਊਗੀ। ਤੇ ਹੋਰ ਜਿਹੜੀਆਂ ਐਨੀਮੇਟਡ ਫਿਲਮਾਂ ਬਣਾਉਣ ਦੀ ਤਜਵੀਜ਼ ਜਿਹੜੀ ਆ ਜੀ ਉਹ ਰੱਖੀ ਗਈ ਆ। ਪਟਿਆਲੇ ਸਥਿਤ ਖਾਲਸਾ ਕਾਲਜ ਨੂੰ ਖਰੀਦਣ ਦੇ ਵਾਸਤੇ 73 ਕਰੋੜ ਰੁਪਈਆ ਖਰਚੇ ਜਾਣ ਦਾ ਜਿਹੜਾ ਜੀ ਉਹ ਅਨੁਮਾਨ ਜਿਹੜਾ ਜੀ ਉਹ ਲਾਇਆ ਗਿਆ। ਜਿਹੜਾ ਸੁਖਦੇਵ ਸਿੰਘ ਭੌਰ ਨੇ ਜਨਰਲ ਸਕੱਤਰ, ਉਹਨਾਂ ਨੇ ਇਹ ਪੇਸ਼ ਜਿਹੜਾ ਜੀ ਕੀਤਾ। ਅਵਤਾਰ ਸਿੰਘ ਮੱਕੜ ਹੋਰਾਂ ਨੇ ਜਿਹੜੀ ਆ ਜੀ ਇਹਦੀ ਪ੍ਰਧਾਨਗੀ ਕੀਤੀ ਹੈ। 993 ਕਰੋੜ 23,99,600 ਰੁਪਈਏ ਦਾ ਬਜਟ ਜਿਹੜਾ ਜੀ ਉਹਨੂੰ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਗਈ ਹੈ। ਜਿਹੜੇ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਧਾਰੀ ਬੱਚਿਆਂ ਲਈ ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਸਾਲਾਨਾ ਵਜ਼ੀਫੇ ਜਿਹੜੇ ਨੇ ਉਹ ਦਿੱਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਵੱਲੋਂ ਉਸਾਰੇ ਜਾ ਰਹੇ 13 ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਦੀ ਉਸਾਰੀ ਲਈ 20 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ। ਹਰਿਆਣੇ ਦੇ ਸਥਿਤ ਮੀਰੀ ਪੀਰੀ ਮੈਡੀਕਲ ਕਾਲਜ ਦੇ ਵਾਸਤੇ 5 ਕਰੋੜ ਰੁਪਈਆ ਤੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਜਿਹੜੀ ਆ ਜੀ ਉਹਦੇ ਵਾਸਤੇ 8 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ ਜੀ। ਦੇਖੋ ਸਵਾਲ ਇਹ ਹੈ ਕਿ ਜੇ ਹੁਣ 4 ਸਾਹਿਬਜ਼ਾਦੇ ਜਿਹੜੀ ਚੰਗੀ ਗੱਲ ਹੈ ਕਿ ਉਹਦੇ ਫਿਲਮ ਦੇ ਰਾਈਟ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਏ ਨੇ, ਉਹ ਫਿਲਮ ਨੂੰ ਜਿਹੜੀ ਆ ਜੀ ਪਿੰਡਾਂ ਦੇ ਵਿੱਚ ਮੁਫਤ ਜਿਹੜਾ ਜੀ ਉਹ ਦਿਖਾਊਗੀ।
ਕੀ ਸਵਾਲ ਇੱਕ ਹੈ ਜੀ, ਜਿਹੜੇ ਲਿਸਨਰ ਨੇ ਉਹਨਾਂ ਦੇ ਵਾਸਤੇ ਆਪਾਂ ਕਿਸੇ ਦਿਨ ਜਿਹੜਾ ਇਹਦੇ ਉੱਤੇ ਜੇਕਰ ਹੋਇਆ ਤਾਂ ਜ਼ਰੂਰ ਗੱਲ ਕਰਾਂਗੇ ਕਿ ਕੀ ਇਹ ਸਮਝ ਲਿਆ ਜਾਵੇ ਕਿ ਜਿਹੜਾ ਗੁਰਦੁਆਰਾ ਤੋਂ ਹੁੰਦਾ ਪ੍ਰਚਾਰ ਹੈ ਉਹ ਕੰਮ ਨਹੀਂ ਕਰ ਰਿਹਾ ਜੀ। ਜਿਹਦੇ ਕਰਕੇ ਐਨੀਮੇਸ਼ਨ ਜਿਹੜੀ ਫਿਲਮ ਹੈ ਉਹਦਾ ਸਹਾਰਾ ਜਿਹੜਾ ਜੀ ਉਹ ਲੈਣਾ ਪੈ ਰਿਹਾ ਕਿ ਇਹਦੇ ਨਾਲ ਜਿਹੜਾ ਜੀ ਉਹ ਸਿੱਖੀ ਦਾ ਪ੍ਰਚਾਰ ਹੋਊਗਾ। ਇਹਦਾ ਮਤਲਬ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਜਿਹੜਾ ਨਾ ਜੀ ਉਹ ਇਸ ਗੱਲ ਦੇ ਉੱਤੇ ਲੱਗਦਾ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਨੇ, ਜਿਹੜੇ ਦੱਸਣ ਵਾਲੇ ਨੇ, ਉਹ ਕਿਤੇ ਨਾ ਕਿਤੇ ਫੇਲ ਹੋਏ ਨੇ, ਜਿਹਦੇ ਕਰਕੇ ਇਸ ਐਨੀਮੇਸ਼ਨ ਫਿਲਮ ਦਾ ਹੁਣ ਸਹਾਰਾ ਜਿਹੜਾ ਇੰਨੇ ਪੈਸੇ ਜਿਹੜੇ ਖਰਚ ਕੇ ਉਹ ਲਿਆ ਜਾ ਰਿਹਾ। ਇਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ। ਨਵੀਂ ਪੀੜ੍ਹੀ ਜਿਹੜੀ ਹੈ ਨਾ ਜੀ, ਉਹਨੇ ਇਸ ਤਰੀਕੇ ਦੇ ਪ੍ਰਚਾਰ ਦੇ ਨਾਲ ਸਿੱਖੀ ਦੇ ਨਾਲ ਨਹੀਂ ਜੁੜਨਾ। ਇਹ ਗੱਲ ਆਪਾਂ ਬੜੀ ਵਾਰੀ ਜਿਹੜੀ ਹੈ ਜੀ ਉਹ ਕੀਤੀ ਹੈ, ਜਿਹੜੇ ਤਰੀਕੇ ਦੇ ਨਾਲ ਇਹ ਜੋੜਨਾ ਚਾਹੁੰਦੇ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਿਹਾ ਜਾ ਰਿਹਾ ਵੀ ਧੂਰੀ ਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਮੌਜੂਦ ਨਹੀਂ ਆ, ਪਰ ਉੱਥੋਂ ਦੇ ਜਿਹੜੇ ਵੋਟਰਸ ਆ ਉਸ ਦੇ ਉੱਤੇ ਸਾਰੀ ਹੀ ਪਾਰਟੀਆਂ ਦੀ ਅੱਖ ਟਿਕੀ ਆ ਵੀ ਕਿੱਧਰ ਨੂੰ ਜਾਣਗੇ। ਬਿਲਕੁਲ ਜੀ, ਜਿਹੜੀਆਂ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਨੇ, ਅਕਾਲੀ ਦਲ ਤੇ ਕਾਂਗਰਸ, ਉਹਦੇ ਵੱਲੋਂ ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਾਸਤੇ ਜਿਹੜੀ ਆਪ ਦੇ ਪ੍ਰਭਾਵ ਹੇਠਲੀ ਵੋਟ ਹੈ ਉਹ ਖਿੱਚਣ ਦੇ ਵਾਸਤੇ ਪੂਰਾ ਜ਼ੋਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਹੁਕਮਰਾਨ ਧਿਰ ਦੇ ਵੱਲੋਂ ਸਰਕਾਰੀ ਸ਼ਕਤੀ ਦੇ ਨਾਲ ਇਸ ਵੋਟ ਨੂੰ ਪਤਿਆਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਕਾਂਗਰਸ ਦਾ ਸਾਰਾ ਦਾਰੋਮਦਾਰ ਜਿਹੜਾ ਉਸ ਸਥਾਪਤੀ ਵਿਰੋਧੀ ਰੁਖ ਨੂੰ ਕੈਸ਼ ਕਰਨ ਦੇ ਉੱਤੇ ਲੱਗਿਆ ਹੋਇਆ ਜੀ। ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਦੌਰਾਨ ਸੰਗਰੂਰ ਸੰਸਦੀ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਹੋਰਾਂ ਨੇ 66,000 ਦੇ ਕਰੀਬ ਵੋਟਾਂ ਜਿਹੜੀਆਂ ਉਹ ਸਿਰਫ ਧੂਰੀ ਵਿਧਾਨ ਸਭਾ ਹਲਕੇ ਦੇ ਵਿੱਚੋਂ ਜਿਹੜੀਆਂ ਉਹ ਲਈਆਂ ਸੀਗੀਆਂ ਜੀ। ਔਰ ਇਹ ਕਿਉਂਕਿ ਇਸ ਵੇਲੇ ਚੋਣ ਮੈਦਾਨ ਦੇ ਵਿੱਚੋਂ ਬਾਹਰ ਹੈ, ਇਹਦੇ ਨਾਲ ਹਮਦਰਦੀ ਰੱਖਣ ਵਾਲੇ ਵੋਟਰ ਜਿਹੜੇ ਛਛੋਪੰਜ ਦੇ ਵਿੱਚ ਨੇ। ਭਗਵੰਤ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਜਾਂ ਪਾਰਟੀ ਦੇ ਵੱਲੋਂ ਵੋਟਰਾਂ ਨੂੰ ਕੋਈ ਅਜੇ ਤੱਕ ਸੰਦੇਸ਼ ਜਿਹੜਾ ਉਹ ਨਹੀਂ ਦਿੱਤਾ ਗਿਆ। ਔਰ ਇੱਕ ਜਿਹੜਾ ਧੜਾ ਹੈ ਉਹਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਨੋਟਾ ਦਾ ਬਟਨ ਜਿਹੜਾ ਜੀ ਉਹ ਦੱਬਿਆ ਜਾਵੇ, ਭਾਵ ਕਿ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਹੈ ਜੀ ਉਹ ਵੋਟ ਨਾ ਪਾਈ ਜਾਵੇ ਔਰ ਆਪਣਾ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ ਜਾਵੇ। 12 ਕੁ ਦਿਨ ਜਿਹੜੇ ਜੀ ਉਹ ਰਹਿ ਗਏ ਨੇ। ਦੋਹਾਂ ਧਿਰਾਂ ਨੇ ਚੋਣ ਮੁਹਿੰਮ ਜਿਹੜੀ ਹੈ ਜੀ ਉਹ ਮੰਗਾਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ 4 ਅਪ੍ਰੈਲ ਤੋਂ ਧੂਰੀ ਜਾਣਗੇ। ਹੁਣ 31 ਮਾਰਚ ਤੋਂ ਚੋਣ ਪ੍ਰਚਾਰ ਦੇ ਵਾਸਤੇ ਜਿਹੜਾ ਜੀ ਉਹ ਅੱਜ ਤੋਂ ਜਿਹੜਾ ਜੀ ਉੱਥੇ ਇਹ ਜਾ ਕੇ ਜਿਹੜਾ ਡਟਣਗੇ। ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਤਰ੍ਹਾਂ ਨਾਲ ਚੋਣ ਸਰਗਰਮੀਆਂ ਤੋਂ ਲਾਂਭੇ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਪਰ ਹੁਣ ਇਹ ਮਹਾਨ ਸੇਵਾਵਾਂ ਜਿਹੜੀਆਂ ਨੇ ਜੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੀਆਂ ਦਈਆਂ ਜਾ ਰਹੀਆਂ ਨੇ ਇਸ ਹਲਕੇ ਦੇ ਵਿੱਚ। ਔਰ ਮਾਲ ਮੰਤਰੀ ਇਸ ਲੋਕ ਸਭਾ ਵਿਧਾਨ ਸਭਾ ਹਲਕੇ ਦੇ ਵਿੱਚ 10 ਤੋਂ 12 ਪਿੰਡਾਂ ਦੇ ਆਧਾਰ 2 ਜ਼ੋਨਾਂ ਦਾ ਇੰਚਾਰਜ ਜਿਹੜਾ ਜੀ ਉਹਨੂੰ ਬਣਾਇਆ ਗਿਆ। ਕਾਂਗਰਸ ਜਿਹੜੀ ਆ ਜੀ ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਵੋਟਰ ਹੈ ਉਸ ਪਾਸੇ ਵੱਲ ਆਵੇ। ਦੇਖੋ, ਇੱਕ ਗੱਲ ਵੇਖਣ ਵਾਲੀ ਇੱਥੇ ਹੋਊਗੀ ਕਿ ਜੇ ਤਾਂ ਇਹ ਕਰਨਗੇ ਜੀ ਆਮ ਆਦਮੀ ਪਾਰਟੀ ਦੇ ਖਿਲਾਫ ਭੰਡੀ ਪ੍ਰਚਾਰ, ਫਿਰ ਉਹਦੇ ਨਾਲ ਇਹ ਹੋ ਸਕਦਾ ਜੀ ਕਿ ਜਿਹੜਾ ਵੋਟਰ ਹੈ ਉਹ ਨਾਰਾਜ਼ ਹੋ ਕੇ ਜਿਹੜਾ ਕਿਸੇ ਨੂੰ ਵੀ ਨਾ ਪਾਵੇ। ਤਾਂ ਸ਼ਾਇਦ ਹੋ ਸਕਦਾ ਦੋਨੋਂ ਪਾਰਟੀਆਂ ਜਿਹੜੀਆਂ ਨੇ ਇੱਦਾਂ ਦਾ ਰਿਸਕ ਨਾ ਲੈਣ ਜਿਹਦੇ ਵਿੱਚ ਜਿਹੜੇ ਵੋਟਰ ਹੈ ਉਹ ਇਸ ਗੱਲ ਦਾ ਗੁੱਸਾ ਮੰਨਣ ਕਿ ਤੁਸੀਂ ਜਿੰਨਾ ਸਾਡੇ ਖਿਲਾਫ ਬੋਲੋਗੇ ਅਸੀਂ ਉਹਨਾਂ ਉਲਟ ਭੁਗਤਾਂਗੇ ਤੁਹਾਡੀ। ਜੀ 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 ਬਿਲਕੁਲ। ਇਹ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਕਿਸ ਪਾਸੇ ਨੂੰ ਜਿਹੜਾ ਜੀ ਊਂਠ ਕਰਵਟ ਲੈਂਦਾ ਹੈ। ਅਗਲੀ ਜਿਹੜੀ ਗੱਲ ਕਰਦੇ ਹਾਂ, ਨਿਰੰਜਨ ਸਿੰਘ ਹੁਣਾਂ ਦੇ ਤਬਾਦਲੇ ਨੂੰ ਲੈ ਕੇ, ਬਦਲੀ ਨੂੰ ਲੈ ਕੇ ਜਿਹੜੀ ਈਡੀ ਆ ਫਿਰ ਅਦਾਲਤ 'ਚ ਪਹੁੰਚੀ ਆ ਜੀ। ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹਨੇ ਫਿਰ ਆਪਣੇ ਆਫੀਸਰ ਜਿਹੜੇ ਨਿਰੰਜਨ ਸਿੰਘ ਨੇ ਉਹਦੀ ਬਦਲੀ ਦੇ ਹੁਕਮ ਲਾਗੂ ਕਰਨ ਦੀ ਮਨਜ਼ੂਰੀ ਤੇ ਮੰਗ ਜਿਹੜੀ ਹੈ ਜੀ ਉਹ ਅਦਾਲਤ ਦੇ ਸਾਹਮਣੇ ਰੱਖੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਉਹਦੀ ਬਦਲੀ ਦੇ ਨਾਲ ਡਾਇਰੈਕਟੋਰੇਟ ਦੇ ਜਲੰਧਰ ਜ਼ੋਨਲ ਦਫ਼ਤਰ ਦੇ ਵਿੱਚ ਕੇਸਾਂ ਦੀ ਚੱਲ ਰਹੀ ਜਾਂਚ ਜਿਹੜੀ ਹੈ ਉਹਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਪਊਗਾ ਜੀ। ਨਿਰੰਜਨ ਸਿੰਘ ਉਹਨਾਂ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਕੇਸ ਦੇ ਵਿੱਚ ਜਿਹੜੀ ਪੁੱਛ ਪੜਤਾਲ ਕੀਤੀ ਸੀ ਤੇ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਇਹ ਖਦਸ਼ੇ ਪ੍ਰਗਟ ਕੀਤੇ ਗਏ ਸਨ ਕਿ ਉਹਦੀ ਬਦਲੀ ਦੇ ਨਾਲ ਈਡੀ ਦੇ ਵੱਲੋਂ 6,000 ਕਰੋੜ ਰੁਪਏ ਦੇ ਬਲੈਕ ਮਨੀ ਨੂੰ ਚਿੱਟਾ ਕਰਨ ਦੇ ਕੌਮਾਂਤਰੀ ਡਰੱਗਸ ਘੁਟਾਲੇ ਦੀ ਜਾਂਚ ਦੇ ਵਿੱਚ ਅੜਿੱਕਾ ਜਿਹੜਾ ਜੀ ਉਹ ਪਊਗਾ। ਅਦਾਲਤ ਨੇ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ 6 ਅਪ੍ਰੈਲ ਦੇ ਉੱਤੇ ਜਿਹੜੀ ਆ ਉਹ ਪਾਈ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹ ਇੰਨਾ ਇਨਫੋਰਸ ਕਿਉਂ ਕਰ ਰਹੀ ਹੈ ਜੀ ਜੀ ਜੀ। ਨਾਲ ਦੇ ਵਿੱਚ ਜਿਹੜਾ ਕਾਲਾ ਉਹ ਤਾਂ ਬਿਲਕੁਲ ਦਿਖ ਰਿਹਾ। ਇਹਦੀ ਕਿਹੜੀ ਗੱਲ ਹੈ ਕਿ ਨਿਰੰਜਨ ਸਿੰਘ ਹੋਰਾਂ ਨੂੰ ਹੀ ਇੱਥੋਂ ਬਦਲਿਆ ਜਾ ਰਿਹਾ ਜਿਸ ਬੰਦੇ ਨੇ ਹੁਣ ਤੱਕ ਜਿਹੜਾ ਜੀ ਉਹ ਰੋਲ ਨਿਭਾਇਆ। ਆਪਾਂ ਅੱਗੇ ਵੀ ਗੱਲ ਕੀਤੀ ਹੈ ਜਿਹੜਾ ਡਰੱਗਸ ਵਾਲੇ ਕੇਸਾਂ ਦੇ ਵਿੱਚ ਜੋ ਰੋਲ ਹਰਦਿਆਲ ਸਿੰਘ ਮਾਨ ਹੋਰਾਂ ਨੇ ਇੱਥੇ ਪਟਿਆਲੇ ਦੇ ਵਿੱਚ ਨਿਭਾਇਆ ਸੀਗਾ, ਉਹਨਾਂ ਦੀ ਬਦਲੀ ਜਿਹੜੀ ਹੋਣ ਦਾ ਸਿੱਧਾ ਅਸਰ ਜਿਹੜਾ ਜੀ ਇਹਨਾਂ ਕੇਸਾਂ ਦੇ ਉੱਤੇ ਪੈ ਰਿਹਾ। ਇਹਨਾਂ ਕੇਸਾਂ ਦੇ ਉੱਤੇ ਕਿਵੇਂ ਪੈ ਰਿਹਾ, ਮੈਂ ਅੱਗੇ ਵੀ ਇੱਕ ਇਸ਼ਾਰਾ ਕੀਤਾ ਸੀਗਾ, ਹਾਲ ਦੀ ਜਿਹੜੀ ਇਸ਼ਾਰਾ ਹੀ ਹੈ। ਇਹਦੇ ਸੰਬੰਧ ਦੇ ਵਿੱਚ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਹ ਤੁਸੀਂ ਸਿੱਧਾ ਦੇਖੋਗੇ ਕਿ ਕਿਵੇਂ ਜਿਹੜਾ ਜੀ ਇਹਨਾਂ ਦੇ ਉੱਤੇ ਅਸਰ ਜਿਹੜਾ ਸੀਗਾ ਉਹ ਪੈ ਗਿਆ। ਤੇ ਹੁਣ ਜਿਹੜਾ ਜੀ ਨਿਰੰਜਨ ਸਿੰਘ ਹੋਰਾਂ ਨੂੰ ਵੀ ਧੱਕੇ ਦੇ ਨਾਲ ਇੱਥੋਂ ਬਦਲ ਕੇ ਜਿਹੜਾ ਜੀ ਇੱਕ ਕਿਸਮ ਦੇ ਨਾਲ ਇਹ ਸਾਰਾ ਕੁਝ ਠੱਪ ਕਰਨ ਦੇ ਯਤਨਾਂ ਦੇ ਵਿੱਚ ਹੈ ਜੀ ਸੱਤਾਧਾਰੀ ਧਿਰ ਜਿਹੜਾ ਕਿ ਪ੍ਰੈਸ਼ਰ ਉਹ ਪਵਾ ਰਹੀ ਹੈ ਜੀ ਦਿੱਲੀ।
ਦਿੱਲੀ ਤੋਂ ਜੀ 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 ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ ਵੀ ਪੰਜਾਬ ਕਾਂਗਰਸ ਜੋ ਕਿ ਹਫ਼ਤਾ ਕੁ ਪਹਿਲਾਂ ਇਕਜੁੱਟ ਨਜ਼ਰ ਆ ਰਹੀ ਸੀ, ਖਲਾਰਾ ਪੂਰਾ ਹੀ ਵੱਧ ਗਿਆ। ਬਿਲਕੁਲ ਜੀ, ਇਹ ਤਕਰੀਬਨ ਇਕਜੁੱਟਤਾ ਜਿਹੜੀ ਸੀਗੀ ਜੀ ਉਹ ਹੁਣ ਕਿਤੇ ਜਿਹੜੀ ਆ ਜੀ ਉਹ ਨਜ਼ਰ ਨਹੀਂ ਆ ਰਹੀ। ਸੋਨੀਆ ਗਾਂਧੀ ਉਹਨਾਂ ਦਾ ਪੰਜਾਬ ਦੌਰਾ ਸੀਗਾ ਜੀ, ਔਰ ਉਹ ਜਿਹੜਾ ਕੈਂਸਲ ਹੋ ਗਿਆ 31 ਮਾਰਚ ਨੂੰ ਜਿਹੜਾ ਹੋਣਾ ਸੀਗਾ। ਸੋਨੀਆ ਗਾਂਧੀ ਕਹਿੰਦੀ ਕਿ ਬੇਮੌਸਮੀ ਜਿਹੜਾ ਮੀਂਹ ਪੈ ਰਿਹਾ ਉੱਧਰ ਉਹਦਾ ਜਾਣਾ ਜ਼ਰੂਰੀ ਹੈ ਜੀ। ਇਉਂ ਲੱਗਦਾ ਕਿ ਜਿਹੜੀ ਇਹ ਬੇਮੌਸਮੀ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਪੰਜਾਬ ਕਾਂਗਰਸ ਦੀ, ਉਹਦੇ ਤੋਂ ਕਿਨਾਰਾ ਕਰਦੇ ਆ ਮੇਰਾ ਖਿਆਲ ਸੋਨੀਆ ਗਾਂਧੀ ਹੋਰਾਂ ਨੇ ਤਾਲਾ ਜਿਹੜਾ ਜੀ ਉਹ ਵੱਟਿਆ। ਹੁਣ ਤਾਂ ਜਿਹੜੇ ਗਵਾਚੇ ਹੋਏ ਰਾਹੁਲ ਗਾਂਧੀ ਦੀ ਉਮੀਦ ਹੈ ਕਿ ਉਹ ਆਵੇ ਤੇ ਕੁਝ ਤਬਦੀਲੀ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਹੋਵੇ। ਫਿਰ ਭਾਵੇਂ ਜਿਹੜੇ ਜੀ ਕੇਂਦਰੀ ਲੀਡਰਸ਼ਿਪ ਜਿਹੜੀ ਆਵੇ, ਸ਼ਾਇਦ ਸੋਨੀਆ ਗਾਂਧੀ ਹੋਰਾਂ ਨੂੰ ਇਹ ਇਲਮ ਹੈ ਇਸ ਗੱਲ ਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਉਹਦੀ ਧੂਰੀ ਦੇ ਵਿੱਚੋਂ ਪਾਸੇ ਹੋ ਸਕਦੇ ਨੇ ਤੇ ਪੰਜਾਬ ਫੇਰੀ ਦੇ ਵਿੱਚੋਂ ਵੀ ਜੇ ਉਹ ਪਾਸੇ ਹੋ ਗਏ ਤਾਂ ਫਿਰ ਜਿਹੜੀ ਆ ਜੀ ਉਹ ਇਸ ਕੇਂਦਰੀ ਲੀਡਰ ਦੀ ਕੀ ਰਹੂਗੀ। ਇਸ ਕਰਕੇ ਇਹੋ ਜਿਹਾ ਰਿਸਕ ਜਿਹੜਾ ਜੀ ਉਹ ਨਹੀਂ ਲੈਣਾ ਚਾਹੁੰਦੀ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਧੂਰੀ ਵਿਧਾਨ ਸਭਾ ਹਲਕੇ ਤੋਂ ਹਾਰ ਦੀ ਘੜੀ ਪਾਸੇ ਨੇ। ਬੇਸ਼ੱਕ ਸ਼ਕੀਲ ਅਹਿਮਦ ਹੋਰੀ ਕਹੀ ਜਾਂਦੇ ਨੇ ਕਿ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਜਿਹੜਾ ਜੀ ਇਹ ਤਾਂ ਉਹ ਛੇਤੀ ਜਿਹੜਾ ਜੀ ਉਹ ਆ ਜਾਣਗੇ ਇਸ ਚੋਣ ਪ੍ਰਚਾਰ ਦੇ ਵਿੱਚ। ਦੇਖਣਾ ਪਊਗਾ ਜੀ ਕਿ ਕਦੋਂ ਆਉਣਗੇ ਔਰ ਕਿੰਨਾ ਨੁਕਸਾਨ ਜਿਹੜਾ ਜੀ ਉਹ ਕਰਵਾ ਕੇ ਆਉਣਗੇ। ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਜੀ ਉਹ ਨਾ ਉਹਨੇ ਬੀਤੇ ਸਮੇਂ ਤੋਂ ਕੁਝ ਸਿੱਖਿਆ ਤੇ ਨਾ ਉਹ ਅੱਗੋਂ ਜਿਹੜਾ ਕੁਝ ਸਿੱਖਣ ਦੇ ਵਾਸਤੇ ਤਿਆਰ ਹੈ। ਜੀ 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 ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਸੁਪਰੀਮ ਕੋਰਟ ਦੇ ਜੱਜ ਦੇ ਮੋਹਰੇ ਜਿਹੜਾ ਜੀ ਜ਼ਹਿਰ ਖਾਣ ਵਾਲਾ ਜਿਹੜਾ ਕੇਬਲ ਓਪਰੇਟਰ ਆ, ਉਸ ਦੀ ਮੌਤ ਹੋ ਗਈ। ਇਹਨਾਂ ਦੀ ਹੋਟਲ ਹੌਲੀਡੇ ਇਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ ਜੀ, ਉਹਦੇ ਵਿੱਚ 28 ਤਰੀਕ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੇ ਸਾਹਮਣੇ ਇੱਕ ਵਿਅਕਤੀ ਨੇ ਜ਼ਹਿਰ ਖਾ ਲਿਆ ਸੀਗਾ, ਜਸਵਿੰਦਰ ਸਿੰਘ ਜੱਸੀ। ਇਹਦੀ ਮੌਤ ਜਿਹੜੀ ਆ ਜੀ ਹੋ ਗਈ ਹੈ। ਆਪਾਂ ਕਈ ਵਾਰੀ ਗੱਲ ਕੀਤੀ ਆ ਲੈਂਡ ਮਾਫੀਆ, ਸੈਂਡ ਮਾਫੀਆ, ਇੱਥੇ ਜਿੰਨੇ ਨੇ ਕੇਬਲ ਮਾਫੀਆ ਹੈ ਜੀ, ਉੱਚੀ ਕੇਬਲ ਹੈ ਪੰਜਾਬ ਦੀ, ਉਹਦੇ ਉੱਤੇ ਕਬਜ਼ਾ ਜਿਹੜਾ ਜੀ ਇਸ ਫਾਸਟਵੇ ਦਾ ਹੈਗਾ ਜੀ, ਜਿਹੜੀ ਕਿ ਬਾਦਲਾਂ ਦੀ ਸਰਪ੍ਰਸਤੀ ਦੇ ਹੇਠ ਜਿਹੜੀ ਆ ਜੀ ਉਹ ਚੱਲਦੀ ਹੈ। ਭਾਵ ਕਿ ਇਹਦੇ ਉੱਤੇ ਸੱਤਾਧਾਰੀ ਧਿਰ ਦਾ ਕਬਜ਼ਾ ਜੀ, ਬੇਸ਼ੱਕ ਅੱਗੇ ਇਹਨਾਂ ਨੇ ਕਿਸੇ ਨੂੰ ਵੀ ਜਿਹੜਾ ਜੀ ਉਹ ਲਾਇਆ ਹੋਇਆ ਹੋਵੇ ਜੀ। ਇਹ ਜਿਹੜੇ ਕੇਬਲ ਆਪਰੇਟਰ ਨੇ ਜੀ, ਇਹ ਕਿਸੇ ਹੋਰ ਨੂੰ ਕੇਬਲ ਨਹੀਂ ਚਲਾਉਣ ਦਿੰਦੇ। ਇਹ ਜਿਹੜਾ ਵਿਅਕਤੀ ਹੈ ਜੀ ਜਸਵਿੰਦਰ ਸਿੰਘ ਜੱਸੀ, ਇਹ ਇੱਕ ਏਰੀਆ ਦੇ ਵਿੱਚ ਕੇਬਲ ਚਲਾਉਂਦਾ ਸੀਗਾ। ਇਹਦੀ ਕੁੱਟਮਾਰ ਕਰਕੇ ਉੱਥੇ ਇਹਦੀ ਕੇਬਲ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਸ਼ਹਿਰ ਦੇ ਵਿੱਚ ਜਿਹੜਾ ਨਾਲ ਹੀ ਉਹਨੂੰ ਰੜਾ ਲਿਆ ਗਿਆ ਜੀ। ਇਹਦੀ ਰੋਜ਼ੀ ਰੋਟੀ ਉਸ ਕੇਬਲ ਤੋਂ ਚੱਲਦੀ ਸੀਗੀ, ਜਿਹਨੂੰ ਲੈ ਕੇ ਵਿਰੋਧ ਕਰਦਿਆਂ ਹੋਇਆ ਇਹਦੇ ਜੱਜਾਂ ਦੇ ਸਾਹਮਣੇ ਪੇਸ਼ ਹੋਇਆ ਸੀ। ਜੱਜ ਕਹਿੰਦੇ ਏਦਾਂ ਅਸੀਂ ਸੁਣਵਾਈ ਨਹੀਂ ਕਰਦੇ। ਇਹ ਜ਼ਹਿਰ ਨਾਲ ਲੈ ਕੇ ਸੀਗਾ ਜੀ, ਕਹਿੰਦਾ ਜੀ ਠੀਕ ਆ ਫਿਰ ਮੈਂ ਤਾਂ ਮਰ ਕੇ ਰਹੂੰਗਾ। ਇਹਨੇ ਜ਼ਹਿਰ ਜਿਹੜਾ ਖਾ ਲਿਆ। ਹੁਣ ਇਹਦੀ ਹਸਪੀਟਲ ਦੇ ਵਿੱਚ ਜਿਹੜੀ ਆ ਜੀ ਉਹ ਡੈਥ ਹੋ ਚੁੱਕੀ ਆ। ਇਹਦੇ ਨਾਲ ਜੁੜੀ ਹੋਈ ਇੱਕ ਗੱਲ ਹੋਰ ਵੀ ਆ ਜਸਵਿੰਦਰ ਸਿੰਘ ਜੱਸੀ ਦੇ ਨਾਲ, ਕਿ ਜਿਹੜਾ ਇੱਕ ਸੈਕਸ ਸਕੈਂਡਲ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ, ਜਿਹਦੇ ਵਿੱਚ ਉੱਥੋਂ ਦਾ ਜਿਹੜਾ ਕੇਬਲ ਦੇ ਉੱਤੇ ਮੇਨ ਕਾਬਜ਼ ਹੈ ਸਰਬਜੀਤ ਸਿੰਘ ਰਾਜੂ ਅੰਮ੍ਰਿਤਸਰ ਦਾ, ਉਸ ਮਾਮਲੇ ਦੇ ਵਿੱਚ ਇਹ ਗਵਾਹ ਸੀਗਾ ਜੀ ਸਰਕਾਰੀ ਜੀ। ਇਸ ਕਰਕੇ ਇਹਨੂੰ ਜਿਹੜਾ ਜੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕੇਬਲ ਮਾਫੀਆ ਦੇ ਵੱਲੋਂ। ਔਰ ਇਸ ਬੰਦੇ ਦੀ ਜਾਨ ਜਿਹੜੀ ਆ ਜੀ ਉਹ ਚਲੇਗੀ ਆ ਤੇ ਉਹਦਾ ਟੱਬਰ ਜਿਹੜਾ ਜੀ ਉਹ ਹੁਣ ਰੁੜੂਗਾ। ਇਹ ਮਾਫੀਆ ਨੇ ਪਹਿਲਾਂ ਸੈਂਡ ਮਾਫੀਆ ਨੇ, ਲੈਂਡ ਮਾਫੀਆ ਨੇ ਕਿੰਨੀਆਂ ਜਿਹੜੀਆਂ ਜੀ ਉਹ ਜਾਨਾਂ ਲਈਆਂ ਨੇ, ਤੇ ਹੁਣ ਕੇਬਲ ਮਾਫੀਆ ਜਿਹੜਾ ਜੀ ਉਹ ਵੀ ਇਸ ਪਾਸੇ ਵੱਲ ਨੂੰ ਤੁਰ ਪਿਆ, ਧੱਕੇ ਦੇ ਨਾਲ ਕਬਜ਼ਾ ਜਿਹੜਾ ਨਾ ਜੀ ਉਹ ਕਰ ਰਿਹਾ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਕੁੱਤੇ ਘੁਮਾਉਣ ਨੂੰ ਲੈ ਕੇ ਜਿਹੜਾ ਵਿਵਾਦ ਆ ਉਹ ਭਖਿਆ, ਵਕੀਲਾਂ ਦੇ ਨਾਲ ਸੰਬੰਧਿਤ ਆ ਜੀ ਗੱਲ, ਕੀ ਗੱਲ ਬਣੀ? ਐਕਚੁਅਲੀ ਜੀ ਮੁਕਤਸਰ ਤੋਂ ਜਿਹੜੀ ਗੱਲ ਸ਼ੁਰੂ ਹੋਈ ਸੀਗੀ, ਇੱਕ ਜਿਹੜੀ ਔਰਤ ਵਕੀਲ ਸੀਗੀ, ਉਹਨੇ ਆਪਣੇ ਜਿਹੜਾ ਰੱਖਿਆ ਪਾਲਤੂ ਕੁੱਤਾ ਸੀਗਾ ਜੀ, ਉਹਨੂੰ ਜਲ ਘਰ ਦੀਆਂ ਜਿਹੜੀਆਂ ਡਿੱਗੀਆਂ ਨੇ ਉਹਦੇ ਆਲੇ ਦੁਆਲੇ ਉਹ ਸੈਰ ਕਰਾ ਰਹੀ ਸੀਗੀ ਜੀ। ਉੱਥੇ ਉਹਨੂੰ ਕਿਸੇ ਪੁਲਿਸ ਵਾਲੇ ਨੇ ਜਿਹੜਾ ਜੀ ਉਹ ਰੋਕ ਦਿੱਤਾ। ਇਹ ਕਿਹਾ ਕਿ ਇੱਥੇ ਕੁੱਤੇ ਜਿਹੜਾ ਜੀ ਉਹ ਨਹੀਂ ਘੁਮਾਉਣਾ ਚਾਹੀਦਾ ਜੀ। ਜਿਹੜੀ ਇਹ ਵਕੀਲ ਸੀ ਕਦੰਬਨੀ ਅਰੋੜਾ ਤੇ ਉਹਦੀ ਭੈਣ ਡਾਕਟਰ ਸ਼ਿਵਾਨੀ, ਉਹ ਕਹਿੰਦੇ ਜੀ ਕਿ ਸਾਡੇ ਨਾਲ ਜਿਹੜਾ ਦੁਰਵਿਹਾਰ ਕੀਤਾ ਥਾਣਾ ਸਿਟੀ ਦੇ SHO ਗੁਰਿੰਦਰਜੀਤ ਸਿੰਘ ਸੰਧੂ ਨੇ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਪੁਲਿਸ ਕਹਿੰਦੀ ਕਿ ਜਦੋਂ ਤੁਸੀਂ ਪਾਲਤੂ ਕੁੱਤੇ ਲਏ ਨੇ, ਇਹਨਾਂ ਨੂੰ ਘੁਮਾਉਣ ਦੇ ਵਾਸਤੇ ਤੁਸੀਂ ਪਾਰਕਾਂ ਦੇ ਵਿੱਚ ਲਿਜਾ ਕੇ ਗੰਦ ਪਾਉਂਦੇ ਹੋ। ਬਾਹਰਲੇ ਮੁਲਕਾਂ ਵਾਂਗੂ ਤਾਂ ਸਿਸਟਮ ਹੈ ਨੀਗਾ ਜੀ ਇੱਥੇ। ਜਿਹੜਾ ਉਹਨਾਂ ਦਾ ਜਿਹੜਾ ਗੰਦ ਆ ਉਹ ਚੁੱਕਣ ਦੇ ਵਾਸਤੇ, ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਨਾਲ ਆਪਣੇ ਬੈਗ ਵਗੈਰਾ ਰੱਖਦੇ ਨੇ, ਇੱਥੇ ਤਾਂ ਵੀ ਬਾਹਰ ਗੰਦ ਪਵਾਏ ਤੇ ਚਲੇ ਗਏ। ਕੰਪਲੇਂਟਾਂ ਆਉਂਦੀਆਂ ਸਨ ਕਿ ਇਹ ਬਾਜ਼ਾਰ ਦੇ ਵਿੱਚ ਜਿਹੜਾ ਜੀ ਉਹ ਗੰਦ ਪਾਉਂਦੇ ਨੇ। ਪੁਲਿਸ ਵਾਲੇ ਨੇ ਉੱਥੇ ਰੋਕਿਆ, ਇਹਨੂੰ ਲੈ ਕੇ ਜਿਹੜਾ ਜੀ ਕੰਮ ਵੱਧ ਗਿਆ ਤੇ ਉਹੋ ਜਿਹੇ ਵਕੀਲ ਜਿਹੜੇ ਦੀ ਮੁਕਤਸਰ ਦੇ ਜਿਹੜੇ ਇਹਦੇ ਨਾਲ ਤੁਰ ਪਏ, ਉਹਨਾਂ ਨੇ ਹੜਤਾਲ ਜਿਹੜੀ ਉਹ ਕੀਤੀ ਜੀ। ਹੜਤਾਲ ਐਸੀ ਕੀਤੀ ਤੇ ਵਕੀਲ ਜਿਹੜੇ ਉਹ ਕਈਆਂ ਦਿਨਾਂ ਤੋਂ ਕੰਮਕਾਰ ਜਿਹੜਾ ਉਹ ਛੱਡ ਕੇ ਬੈਠੇ ਨੇ। ਹੁਣ ਅੱਗੇ ਤੋਂ ਅੱਗੇ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਭਰ ਦੀਆਂ ਜੀ, ਉਹ ਸਾਰੀਆਂ ਇਹਨਾਂ ਦੇ ਨਾਲ ਰਲ ਗਈਆਂ ਨੇ ਤੇ ਇਹ ਕਹਿੰਦੇ ਆ ਕਿ ਜਿਹੜੇ ਕੁੱਤੇ ਘੁਮਾਉਣ ਵਾਲਾ ਵਿਵਾਦ ਆ ਜੀ, ਉਹ ਜੇ ਹੱਲ ਨਹੀਂ ਹੁੰਦਾ, ਪੁਲਿਸ
ਤੇ SHO ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਜੀ ਹੜਤਾਲ ਕਰਾਂਗੇ, ਅਸੀਂ ਕੰਮ ਜਿਹੜਾ ਜੀ ਉਹ ਛੱਡ ਰਹੇ ਹਾਂ। ਸੋ ਇਹ ਕਲਮ ਛੋੜ ਹੜਤਾਲ ਜਿਹੜੀ ਹੈ ਜੀ ਵਕੀਲਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪੜ੍ਹਿਆ ਲਿਖਿਆ ਤਬਕਾ ਜਿਹੜਾ ਜੀ ਉਹ ਕਿਹਾ ਜਾਂਦਾ ਵਕੀਲਾਂ ਦਾ, ਇਹ ਪੜ੍ਹੇ ਲਿਖੇ ਨੇ, ਜੇ ਗਲਤ ਗੱਲ ਜਿਹੜੀ ਕਰ ਰਹੇ ਨੇ, ਜੇ ਕਾਨੂੰਨ ਦੀ ਗੱਲ ਇਹ ਕਰਦੇ ਨੇ ਕਿ ਅਸੀਂ ਉੱਥੇ ਇੰਪਲੀਮੈਂਟ ਨਹੀਂ ਹੋਣ ਦੇਣਾ ਤੇ ਫਿਰ ਇੰਪਲੀਮੈਂਟ ਕਰਵਾਊਗਾ ਕੌਣ? ਮੇਰਾ ਖਿਆਲ ਆਪਣੀ ਅਕਲ ਦੇ ਉੱਤੇ ਥੋੜਾ ਜਿਹਾ ਹੱਥ ਜਿਹੜਾ ਨਾ ਜੀ ਉਹ ਮਾਰਨਾ ਚਾਹੀਦਾ ਵਕੀਲਾਂ ਨੂੰ ਕਿ ਗਲਤ ਗੱਲ ਦੇ ਉੱਤੇ ਉਹ ਸਟੈਂਡ ਜਿਹੜਾ ਉਹ ਲੈ ਰਹੇ ਨੇ। ਜੇ ਗੰਦ ਪੈ ਰਿਹਾ, ਜੇ ਕਿਸੇ ਨੇ ਕੁੱਤਾ ਰੱਖਿਆ ਤਾਂ ਉਹਦਾ ਇੰਤਜ਼ਾਮ ਵੀ ਉਹ ਕਰੇ ਨਾ ਜੀ, ਸਫਾਈ ਦਾ। ਉਹ ਸਿਰਫ ਇੱਕ ਜਿਹੜੀ ਅੜੀ ਹੈ ਨਾ ਜੀ ਉਹਦੇ ਉੱਤੇ ਕੰਮ ਕਰ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ, ਮੁੱਖ ਮੰਤਰੀ ਪ੍ਰਕਾਸ਼ ਬਾਦਲ, ਉਹਨਾਂ ਨੂੰ ਪਦਮ ਵਿਭੂਸ਼ਣ ਤੋਂ ਬਾਅਦ 'ਚ ਸਰਕਾਰੀ ਇਸ਼ਤਿਹਾਰਾਂ ਦੀ ਝੜੀ। ਬਿਲਕੁਲ ਜੀ, ਇਸ ਵੇਲੇ ਸਰਕਾਰ ਦੇ ਪੱਲੇ ਤੋਂ ਲੱਖਾਂ ਰੁਪਈਏ ਜਿਹੜੇ ਇਸ਼ਤਿਹਾਰ ਨੇ ਉਹ ਅਖਬਾਰਾਂ ਦੇ ਵਿੱਚ ਅੱਧੇ ਪੇਜ ਦੇ ਫੁੱਲ ਪੇਜ ਦੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਜੀ। ਔਰ ਇਹ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਵਾਸੀ ਆਪਣਾ ਜਿਹੜੇ ਅਜੀਜ਼ ਮੁੱਖ ਮੰਤਰੀ ਨੇ ਜੀ, ਉਹਨਾਂ ਨੂੰ ਇਹ ਵਕਾਰੀ ਪੁਰਸਕਾਰ ਜਿਹੜਾ ਉਹ ਮਿਲਣ ਦੇ ਉੱਤੇ ਉਹਨਾਂ ਨੂੰ ਮੁਬਾਰਕਬਾਦ ਜਿਹੜੀ ਹੈ ਜੀ ਉਹ ਦੇ ਰਹੇ ਨੇ। ਹੁਣ ਪੰਜਾਬੀ ਕਿਵੇਂ ਮੁਬਾਰਕਬਾਦ ਦੇ ਰਹੇ ਨੇ ਇਹ ਤਾਂ ਪਤਾ ਨਹੀਂ, ਪੰਜਾਬ ਸਰਕਾਰ ਜਿਹੜੀ ਹੈ ਨਾ ਜੀ ਉਹ ਮੁਬਾਰਕ ਜੀ ਵਗੈਰਾ ਜੀ ਇਹ ਤਕਰੀਬਨ ਉਹਨਾਂ ਲੋਕਾਂ ਨੂੰ ਦਿੱਤੇ ਗਏ ਨੇ ਜਿਹੜੀ ਆਪਣੀ ਰਿਟਾਇਰਮੈਂਟ ਵੱਲ ਨੂੰ ਤੇਜ਼ੀ ਨਾਲ ਵੱਧ ਰਹੇ ਨੇ। ਹਾਲਾਂਕਿ ਸਿਆਸਤਦਾਨ ਤਾਂ ਸਾਡੇ ਰਿਟਾਇਰ ਨਹੀਂ ਹੁੰਦੇ, ਲੱਗਦਾ ਨਹੀਂ ਕਿ ਕੋਈ ਏਦਾਂ ਦਾ ਦਿਨ ਆਊਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ, ਲਾਲ ਕ੍ਰਿਸ਼ਨ ਅਡਵਾਨੀ ਹੋਰੀ ਕਹਿਣਗੇ ਲਓ ਜੀ ਅਸੀਂ ਰਿਟਾਇਰ ਹੋ ਗਏ। ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਚੁੰਡੀ ਇੱਕ ਵੱਡੀ ਆ, ਕਹਿੰਦੇ ਜੀ ਜਿੰਨੀ ਦੇਰ ਤੱਕ ਸਿਹਤ ਠੀਕ ਹੁੰਦੀ ਆ, ਬੰਦਾ ਤੁਰਦਾ ਫਿਰਦਾ, ਉਦੋਂ ਹੀ ਅਵਾਰਡ ਦੇ ਦਿਓ ਤਾਂ ਠੀਕ ਹੈ। ਤੁਸੀਂ ਅਵਾਰਡ ਉਦੋਂ ਦਿੰਦੇ ਹੋ ਜਦੋਂ ਬੰਦੇ ਦੀ ਲੱਤਾਂ ਗੋਡੇ ਜਿਹੜੇ ਉਹ ਨਹੀਂ ਰਹਿੰਦੇ। ਉਹਨਾਂ ਦਾ ਸ਼ਿਕਵਾ ਇਹ ਸੀਗਾ ਕਿ ਮੈਨੂੰ ਟਾਈਮ ਦੇ ਨਾਲ ਇਹ ਚੀਜ਼ ਮਿਲਣੀ ਚਾਹੀਦੀ ਸੀ। ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਿਹੜੀ ਦੇਣ ਆ ਜਿਹਦੇ ਲਈ ਪਦਮ ਵਿਭੂਸ਼ਣ ਦਿੱਤਾ ਗਿਆ? ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੀ ਕਿਹੜੀ ਜਿਹੜੀ ਆ ਜੀ ਉਹ ਦੇਣ ਹੈ? ਦਿਲੀਪ ਕੁਮਾਰ ਹੋਰੀ ਠੀਕ ਹੈ, ਵਧੀਆ ਅਦਾਕਾਰ ਨੇ, ਅਮਿਤਾਭ ਬੱਚਨ ਹੋਰੀ ਵਧੀਆ ਅਦਾਕਾਰ ਨੇ, ਪਰ ਮੁਲਕ ਦੇ ਵਾਸਤੇ ਕੰਟਰੀਬਿਊਸ਼ਨ ਉਹਨਾਂ ਦੀ ਜਿਹੜੀ ਹੈ ਜੀ ਉਹ ਕੀ ਹੈ? ਸਿਆਸਤਦਾਨ ਜਿਹੜੇ ਬਣੇ ਨੇ ਜੀ, ਅੱਧਾ ਪੈਸਾ ਇਹਨਾਂ ਨੇ ਸਿਆਸਤ ਦੇ ਵਿੱਚੋਂ ਬਣਾਇਆ, ਪਰ ਮੁਸ਼ਕਿਲ ਇਹ ਆ ਨਾ ਇਹਨਾਂ ਦੀ ਸਮਾਂ ਖਤਮ ਹੁੰਦੀ ਹੈ, ਨਾ ਇਹਨਾਂ ਦੀ ਭੁੱਖ ਖਤਮ ਹੁੰਦੀ ਹੈ। ਹਰ ਚੀਜ਼ ਜਿਹੜੀ ਹੈ ਨਾ ਜੀ ਇਹਨਾਂ ਨੇ ਮੇਰਾ ਦੇ ਵਿੱਚ ਹੀ ਜਿਹੜੀ ਹੈ ਨਾ ਜੀ ਉਹ ਕਰ ਲਈ ਆ। ਮੈਂ ਤਾਂ ਇੱਕ ਕਿਤਾਬ ਦੇ ਉੱਤੇ ਕੰਮ ਕਰ ਰਿਹਾ ਸੀਗਾ ਜੀ, ਪਹਿਲਾਂ ਇੱਕ ਜਿਵੇਂ ਕਹਾਵਤ ਹੁੰਦੀ ਸੀ ਨਾ, ਦੋ ਤੇਰੀਆਂ ਦੋ ਮੇਰੀਆਂ, ਉਹਦਾ ਟਾਈਟਲ ਵੀ ਮੈਂ ਰੱਖਿਆ ਜੀ ਕਿ ਦੋ ਤੇਰੀਆਂ ਵੀ ਮੇਰੀਆਂ। ਇਹ ਜਿਹੜੇ ਹੈ ਨਾ ਜੀ ਇਹ ਐਕਚੁਅਲੀ ਕੰਮ ਤਾਂ ਇਸ ਤਰੀਕੇ ਦਾ ਕਰ ਰਹੇ ਨੇ, ਸ਼ਾਇਦ ਇਸੇ ਕਰਕੇ ਇਹਨਾਂ ਨੂੰ ਸਨਮਾਨਿਤ ਜਿਹੜਾ ਜੀ ਉਹ ਕੀਤਾ ਜਾ ਰਿਹਾ ਕਿ ਇੰਨੀ ਲੁੱਟ ਘਸੁੱਟ ਕਿਸੇ ਨੇ ਨਹੀਂ ਕੀਤੀ ਜਿੰਨੀ ਇਹਨਾਂ ਦਿਨਾਂ ਦੇ ਵਿੱਚ ਹੋਈ ਆ। ਇਸ ਕਰਕੇ ਇਹਨਾਂ ਨੂੰ ਪਦਮ ਵਿਭੂਸ਼ਣ ਜਿਹੜਾ ਉਹ ਦਿੱਤਾ ਜਾ ਰਿਹਾ, ਦਿੱਤਾ ਗਿਆ। ਜਿਹੜੇ ਲੋਕ ਕੰਮ ਕਰਦੇ ਨੇ ਸੁਸਾਇਟੀ ਲਈ ਉਹਨਾਂ ਨੂੰ ਰਿਕੋਗਨਾਈਜ਼ ਕਰਨ ਦੇ ਵਾਸਤੇ ਇਹੋ ਜਿਹੇ ਅਵਾਰਡ ਹੁੰਦੇ ਨੇ, ਉਹ ਵਿਚਾਰੇ ਅਣਗੌਲੇ ਨੇ ਅੱਜ ਵੀ, ਤੇ ਇਹ ਦਿੱਤਾ ਗਿਆ ਇਹਨਾਂ ਨੂੰ। ਦੂਸਰਾ, ਹੁਣ ਸਰਕਾਰੀ ਖਰਚਾ ਜਿਹੜਾ ਜੀ ਉਹ ਅੰਨ੍ਹੇਵਾਹ ਵੰਡਿਆ ਜਾ ਰਿਹਾ ਅਖਬਾਰਾਂ ਨੂੰ ਇਸ਼ਤਿਹਾਰ ਦੇ ਰੂਪ ਦੇ ਵਿੱਚ। ਜੀ ਬਿਲਕੁਲ ਜੀ, ਇਹੀ ਦੇਣਾ ਜੀ ਇਹਨਾਂ ਦੀ ਵੀ ਇਹ ਬਸ ਸਿਆਸਤਦਾਨ ਨੇ ਤੇ ਆਪਣੇ ਜਿਹੜੇ ਬੰਦਿਆਂ ਨੂੰ ਖੁਸ਼ ਕਰਨ ਦੀ ਜਿਹੜੀ ਹੋੜ ਆ ਉਹ ਸਰਕਾਰ ਹਮੇਸ਼ਾ ਕਰਦੀ ਰਹਿੰਦੀ ਆ। ਅਤੇ ਜਾਣ ਤੋਂ ਪਹਿਲਾਂ ਜਾਣਨਾ ਚਾਹਾਂਗੇ ਵੀ ਆਮ ਆਦਮੀ ਪਾਰਟੀ ਦੀ ਸਥਿਤੀ ਦਾ ਇਸ ਟਾਈਮ ਕੀ ਹੈਗਾ ਜੀ ਦਿੱਲੀ ਦੇ ਵਿੱਚ ਤੇ ਪੂਰੇ ਜਿਹੜਾ ਜੀ ਨੈਸ਼ਨਲ ਲੈਵਲ ਤੇ? ਜੇ ਬੇਸ਼ੱਕ ਜਿਹੜੇ ਜੀ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਨੇ ਕਿ ਸਭ ਕੁਝ ਠੀਕ ਠਾਕ ਹੋ ਗਿਆ, ਪਰ ਏਦਾਂ ਦੀ ਗੱਲ ਨਹੀਂ ਹੈ। ਅਜੇ ਠੀਕ ਠਾਕ ਜਿਹੜਾ ਉਹ ਹੋਇਆ ਨਹੀਂ ਹੈ ਜੀ। ਅੰਦਰ ਖਾਤੇ ਜਿਹੜਾ ਜੀ ਉਹ ਚੱਲੀ ਜਾ ਰਿਹਾ ਰੌਲਾ ਰੱਪਾ। ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਹੋਰਾਂ ਨੇ 14 ਅਪ੍ਰੈਲ ਨੂੰ ਜਿਹੜੀ ਹੈ ਜੀ ਮੀਟਿੰਗ ਰੱਖੀ ਹੈ। ਇਹ ਸੰਭਾਵੀ ਰੂਪ ਸਮਝਿਆ ਜਾ ਰਿਹਾ ਕਿ ਉਹ ਇੱਕ ਨਵੀਂ ਪਾਰਟੀ ਦਾ ਐਲਾਨ ਜਿਹੜਾ ਜੀ ਉਹ ਕਰ ਸਕਦੇ ਨੇ, ਕਿਉਂਕਿ ਆਫਟਰ ਆਲ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਲੋਕ ਵੀ ਆਮ ਆਦਮੀ ਪਾਰਟੀ ਹੈਗੇ ਨੇ, ਉਹਨਾਂ ਤੋਂ ਅਸਤੀਫੇ ਵੀ ਜਿਹੜੇ ਦਵਾਏ ਜਾ ਸਕਦੇ ਨੇ। ਖਬਰ ਤਾਂ ਇਹ ਵੀ ਚੱਲ ਰਹੀ ਹੈ ਕੋਈ 10 MLA ਜਿਹੜੇ ਨੇ ਇਹਨਾਂ ਦੇ ਨਾਲ ਆ ਸਕਦੇ ਨੇ, ਪਰ ਇਹ ਸਿਰਫ ਅਜੇ ਕਨਸੋਆਂ ਦੇ ਰੂਪ ਦੇ ਵਿੱਚ ਹੀ ਹੈ, ਕੋਈ ਕਨਫਰਮ ਜਿਹੜੀ ਹੈ ਜੀ ਉਹ ਖਬਰ ਨਹੀਂ ਹੈ। ਲੱਗਦਾ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਜਿਹੜਾ ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ ਹੋਰੀ ਨੇ ਉਹ ਭਮੋਕਾ ਜਿਹਾ ਤਾਂ ਮਾਰਨਗੇ, ਬਾਕੀ ਦੇਖਦੇ ਹਾਂ ਕਿੰਨਾ ਕੁ ਨੁਕਸਾਨ ਜਿਹੜਾ ਉਹ ਕਰਦੇ। ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ, ਥੈਂਕ ਯੂ। ਜੋ ਸੁਣਦੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।